ਸਾਇੰਸ ਨੇ ਬਹੁਤ ਤਰੱਕੀ ਕਰ ਲਈ ਏ, ਪਰ ਹਾਲੇ ਵੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਕਿ ਸਾਇੰਸਦਾਨ ਉਹਨਾਂ ਦੇ ਬਾਰੇ ਨਹੀਂ ਜਾਣ ਸਕੇ। ਖਾਸ ਤੌਰ ਤੇ ਅੱਜ ਵੀ ਸਾਡੇ ਲਈ ਖਲਾ ਦੀ ਦੁਨੀਆ ਬੜੀ ਪੁਰਸਰਾਰ ਏ। ਇਸ ਦੇ ਵਿੱਚ ਐਸੇ ਰਾਜ਼ ਨੇ ਕਿ ਇਨਸਾਨ ਸਾਰੀ ਜ਼ਿੰਦਗੀ ਵੀ ਇਹਨਾਂ ਨੂੰ ਨਹੀਂ ਜਾਣ ਸਕਦਾ। ਰੋਜ਼ ਹੀ ਕੋਈ ਨਾ ਕੋਈ ਗੱਲ ਖਲਾ ਦੇ ਹਵਾਲੇ ਦੇ ਨਾਲ ਸਾਡੇ ਸਾਹਮਣੇ ਆਉਂਦੀ ਰਹਿੰਦੀ ਏ, ਪਰ ਜਿੰਨਾ ਵੀ ਅਸੀਂ ਹਾਲੇ ਤੱਕ ਜਾਣ ਪਾਏ ਆ ਉਹ ਬਹੁਤ ਘੱਟ ਏ। ਅੱਜ ਅਸੀਂ ਤੁਹਾਡੇ ਨਾਲ ਖਲਾ ਦੇ ਬਾਰੇ ਕੁਝ ਇਹੋ ਜਿਹੀਆਂ ਗੱਲਾਂ ਸ਼ੇਅਰ ਕਰਾਂਗੇ ਜਿਨ੍ਹਾਂ ਦੇ ਬਾਰੇ ਜਾਣਕਾਰੀ ਬਹੁਤ ਘੱਟ ਏ। ਇਹਨਾਂ ਗੱਲਾਂ ਦੇ ਬਾਰੇ ਜਿਹੜੀ ਗੱਲ ਅੱਜ ਅਸੀਂ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ ਉਹ ਮਰੀਖ ਦੇ ਬਾਰੇ ਦੇ ਵਿੱਚ ਏ। ਮਰੀਖ ਬਾਰੇ ਆਖਿਆ ਜਾਂਦਾ ਏ ਕਿ ਸ਼ਾਮ ਨੂੰ ਮਰੀਖ ਤੇ ਸੂਰਜ ਦੇ ਆਲ ਦੁਆਲੇ ਦਾ ਰੰਗ ਨੀਲਾ ਹੋ ਜਾਂਦਾ ਏ। ਇਸ ਨੀਲੇ ਸੂਰਜ ਦੀ ਪਹਿਲੀ ਤਸਵੀਰ 2015 ਵਿੱਚ ਇੱਕ ਸ਼ਟਲ ਕਿਊਰੀਓਸਿਟੀ ਨੇ ਖਿੱਚੀ ਸੀ, ਜਿਸ ਦੇ ਵਿੱਚ ਸੂਰਜ ਨੂੰ ਨੀਲੇ ਰੰਗ ਦਾ ਵੇਖਿਆ ਜਾ ਸਕਦਾ ਏ। ਨਾਸਾ ਮੁਤਾਬਕ ਮਰੀਖ ਦੀ ਸਤ੍ਹਾ ਤੇ ਜ਼ਰਾਤ ਸਾਫ਼ ਹੁੰਦੇ ਨੇ, ਜਿਹਦੇ ਕਾਰਨ ਸੂਰਜ ਦੀ ਰੋਸ਼ਨੀ ਉਹਦੇ ਵਿੱਚੋਂ ਤੇਜ਼ੀ ਦੇ ਨਾਲ ਲੰਘ ਸਕਦੀ ਏ। ਇਹੋ ਵਜ੍ਹਾ ਏ ਕਿ ਸ਼ਾਮ ਨੂੰ ਮਰੀਖ ਤੋਂ ਸੂਰਜ ਵੇਖਣ ਤੇ ਉਹਦਾ ਰੰਗ ਨੀਲਾ ਨਜ਼ਰ ਆਉਂਦਾ ਏ। ਦੂਸਰੀ ਹੈਰਾਨਕੁਨ ਗੱਲ ਇਹ ਵੇ ਕਿ ਕੂੜਾ ਕਰਕਟ ਸਿਰਫ ਸਾਡੀ ਜ਼ਮੀਨ ਤੇ ਹੀ ਨਹੀਂ ਬਲਕਿ ਖਲਾ ਦੇ ਵਿੱਚ ਵੀ ਇੱਕ ਵੱਡੀ ਤਾਦਾਦ ਵਿੱਚ ਮੌਜੂਦ ਏ, ਤੇ ਇਸ ਦੀ ਵਜ੍ਹਾ ਵੀ ਇਨਸਾਨ ਹੀ ਏ। ਇਹ ਮਲਬਾ ਖਲਾ ਦੇ ਵਿੱਚ ਭੇਜੇ ਜਾਣ ਵਾਲੇ ਰਾਕਟ ਤੇ ਉਹਨਾਂ ਦੇ ਪਾਰਟਸ ਮੁਰਦਾ ਸੈਟੇਲਾਈਟ ਤੇ ਮੁਸ਼ਤਮਲ ਏ। ਇਹ ਉਹ ਸ਼ੈਵਾਂ ਨੇ ਜਿਹੜੀਆਂ ਹੁਣ ਕਿਸੇ ਕੰਮ ਦੀਆਂ ਨਹੀਂ। ਇੱਕ ਅੰਦਾਜ਼ੇ ਮੁਤਾਬਕ ਖਲਾ ਵਿੱਚ ਇਸ ਵੇਲੇ 25,000 ਸ਼ੈਵਾਂ ਮੌਜੂਦ ਨੇ, ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਖਤਰਨਾਕ ਵੀ ਸਾਬਤ ਹੋ ਸਕਦੀਆਂ ਨੇ। ਇਸ ਕਚਰੇ ਦੇ ਜ਼ਿੰਮੇਦਾਰ ਅਮਰੀਕਾ, ਰੂਸ ਤੇ ਚੀਨ ਨੇ। ਤੀਜੀ ਗੱਲ ਇਹ ਵੇ ਪਈ ਖਲਾ ਦਾ ਮੌਸਮ ਹਰ ਵੇਲੇ ਠੰਡਾ ਨਹੀਂ ਹੁੰਦਾ। ਖਲਾ ਦੇ ਵਿੱਚ ਇਹੋ ਜਿਹੀਆਂ ਜਗ੍ਹਾ ਵੀ ਨੇ ਜਿੱਥੇ ਹਨੇਰਾ ਏ, ਉੱਥੇ ਟੈਂਪਰੇਚਰ 270 ਡਿਗਰੀ ਤੱਕ ਹੋ ਸਕਦਾ ਏ, ਤੇ ਜੇ ਤੁਸੀਂ ਜ਼ਮੀਨ ਦੇ ਲਾਗੇ ਹੋ ਤੇ ਸੂਰਜ ਤੁਹਾਡੇ ਸਿਰ ਉੱਤੇ ਹੈ ਤੇ ਤੁਹਾਨੂੰ ਸ਼ਦੀਦ ਗਰਮੀ ਲੱਗ ਸਕਦੀ ਏ, ਤੇ ਉੱਥੋਂ ਦਾ ਟੈਂਪਰੇਚਰ 121 ਸੈਂਟੀਗ੍ਰੇਡ ਤੱਕ ਦਾ ਹੋ ਸਕਦਾ ਏ। ਇਹੋ ਵਜ੍ਹਾ ਏ ਕਿ ਖਲਾਈ ਲਿਬਾਸ ਦਾ ਰੰਗ ਸਫੈਦ ਹੁੰਦਾ ਏ, ਕਿਉਂਕਿ ਇਸ ਰੰਗ ਵਿੱਚ ਗਰਮੀ ਦਾ ਮੁਕਾਬਲਾ ਕਰਨ ਦੀ ਸਲਾਹੀਅਤ ਜ਼ਿਆਦਾ ਹੁੰਦੀ ਏ। ਅਗਲੀ ਗੱਲ ਏ ਵੀਨਸ ਦੇ ਬਾਰੇ ਦੇ ਵਿੱਚ। ਵੀਨਸ ਐਸਾ ਸਿਆਰਾ ਹੈ ਜੋ ਜ਼ਮੀਨ ਦੇ ਆਪੋਜ਼ਿਟ ਬਹੁਤ ਹੌਲੀ ਆਪਣਾ ਚੱਕਰ ਪੂਰਾ ਕਰਦਾ ਹੈ। ਜ਼ਮੀਨ ਦੇ ਆਲੇ ਦੁਆਲੇ ਉਹਦਾ ਇਹ ਚੱਕਰ 343 ਦਿਨਾਂ ਵਿੱਚ ਪੂਰਾ ਹੁੰਦਾ ਏ, ਤੇ ਉਹਦਾ ਇਹੋ ਚੱਕਰ ਸੂਰਜ ਦੇ ਆਲੇ ਦੁਆਲੇ 225 ਦਿਨਾਂ ਵਿੱਚ ਪੂਰਾ ਹੁੰਦਾ ਏ। ਇਹਦੀ ਵਜ੍ਹਾ ਇਹ ਹੈ ਕਿ ਇਹ ਸਿਆਰਾ ਸੂਰਜ ਦੇ ਬਹੁਤ ਕਰੀਬ ਏ। ਅਗਲੀ ਗੱਲ ਜਿਹੜੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਇੰਟਰਨੈਸ਼ਨਲ ਸਪੇਸ ਦੇ ਬਾਰੇ ਦੇ ਵਿੱਚ ਏ। ਤੁਹਾਨੂੰ ਪਤਾ ਹੈ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਕਿੱਡਾ ਵੱਡਾ ਹੈ? ਇਹ 357 ਫੁੱਟ ਲੰਮਾ ਹੈ, ਜਿਹੜਾ ਤਕਰੀਬਨ ਇੱਕ ਫੁੱਟਬਾਲ ਦੇ ਗਰਾਊਂਡ ਦੇ ਬਰਾਬਰ ਹੈ। ਇਸ ਦਾ ਵਜ਼ਨ 9,25,000 ਪਾਉਂਡ ਹੈ, ਤੇ ਇਹ ਖਲਾ ਵਿੱਚ ਭੇਜਿਆ ਜਾਣ ਵਾਲਾ ਸਭ ਤੋਂ ਵੱਡਾ ਸਟਰਕਚਰ ਹੈ। ਇਸ ਸਪੇਸ ਸਟੇਸ਼ਨ ਤੇ 18 ਮੁਲਕਾਂ ਦੇ 230 ਲੋਕਾਂ ਨੇ ਵਿਜ਼ਿਟ ਕੀਤਾ ਤੇ ਇਹਦੇ ਤੇ ਰਿਸਰਚ ਕੀਤੀ ਹੈ। ਖਲਾ ਦੇ ਬਾਰੇ ਤੁਹਾਨੂੰ ਇੱਥੇ ਚਲੀਏ ਕਿ ਅਸੀਂ ਖਲਾ ਵਿੱਚ ਬਗੈਰ ਖਲਾਈ ਲਿਬਾਸ ਤੋਂ 15 ਸਕਿੰਟ ਜ਼ਿੰਦਾ ਰਹਿ ਸਕਦੇ ਹਾਂ। ਹਾਂ, ਬਿਲਕੁਲ ਤੁਸੀਂ ਠੀਕ ਸੁਣਿਆ, ਸਿਰਫ 15 ਸਕਿੰਟ। ਇਹਦੀ ਵਜ੍ਹਾ ਇਹ ਹੈ ਕਿ ਬਗੈਰ ਖਲਾਈ ਲਿਬਾਸ ਤੋਂ ਹਵਾ ਫੇਫੜਿਆਂ ਵਿੱਚ ਦਾਖਲ ਹੋ ਜਾਂਦੀ ਏ, ਜਿਹੜੀ ਡਾਇਰੈਕਟ ਖੂਨ ਤੇ ਅਸਰਅੰਦਾਜ਼ ਹੁੰਦੀ ਏ, ਤੇ ਇਨਸਾਨ ਸਿਰਫ 15 ਸੈਕਿੰਡ ਵਿੱਚ ਹੀ ਖਤਮ ਹੋ ਜਾਂਦਾ ਏ। ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸੀਏ। ਕਾਨੂੰਨ ਇਨਸਾਨਾਂ ਦੀ ਸਹੂਲਤ ਲਈ ਬਣਾਏ ਜਾਂਦੇ ਨੇ। ਜਿਸ ਤਰ੍ਹਾਂ ਸਾਡੀ ਇਸ ਦੁਨੀਆ ਵਿੱਚ ਮੁਖਤਲਿਫ ਕਾਨੂੰਨ ਮੌਜੂਦ ਨੇ, ਬਿਲਕੁਲ ਉਸੇ ਤਰ੍ਹਾਂ ਖਲਾ ਦੇ ਵੀ ਕੁਝ ਕਾਨੂੰਨ ਨੇ। ਇਹ ਕਾਨੂੰਨ ਯੂਨਾਈਟਿਡ ਨੇਸ਼ਨ ਆਫਿਸ ਫਾਰ ਸਪੇਸ ਅਫੇਅਰਸ ਵੱਲੋਂ ਬਣਾਏ ਜਾਂਦੇ ਨੇ। ਇਹਨਾਂ ਦਾ ਮਕਸਦ ਇਹ ਹੈ ਕਿ ਖਲਾ ਨੂੰ ਨਾ ਤੇ ਜੰਗੀ ਇਲਾਕਾ ਬਣਾਇਆ ਜਾ ਸਕੇ ਤੇ ਨਾ ਹੀ ਉੱਥੇ ਕਿਸੇ ਕਿਸਮ ਦੇ ਕੀਮੀਆਈ ਜਾਂ ਐਟਮੀ ਤਜਰਬੇ ਕੀਤੇ ਜਾ ਸਕਣ। ਇਹ ਸੀ ਖਲਾ ਦੇ ਬਾਰੇ ਦੇ ਵਿੱਚ ਉਹ ਜਾਣਕਾਰੀ ਜਿਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ।